पिंड का हिंदू सीगा, उसने आके ते घोड़ी की बाग फाड़ ली। अच्छा उन्हें कहा भी मैं तेन कतल करना आया, ਤੁਹਾਡੇ ਅੱਬੇ ਨੂੰ ਕਹਿੰਦਾ ਉਹ मेरे बाप ने। अच्छा। उन्हें कहा भी ठहर जा भाई, कतल जे करना तो मैनू नमाज पढ़ा गए। उन्हें जल्ले सजदे गया, उन्हें जल्ले तलवार मारी आ तो एक चाचे जी एक धी नूं कतल कर दिता ते चाचे दियां तीन दो धीआं सीगियां ते उन्हां नूं कतल कर दिता ते उहनूं भी कतल करता। घेरे दे भी जी आ गया। ਚਾਚੂ ਕੀ ਨਾਂ ਆਪਣਾ? ਦੀਨ ਮੁਹੰਮਦ ਦੀਨ ਮੁਹੰਮਦ ਜੀ। ਜੀ। ਆਪਣੇ ਅੱਬੇ ਦਾ ਨਾਂ ਕੀ ਸੀ ਤੁਹਾਡੇ ਦਾ? ਇੱਥੇ ਤੁਹਾਡੇ ਅੱਬੇ ਦਾ ਨਾਂ ਕੀ ਸੀ? ਮੁਹੰਮਦ ਦੀਨ ਮੁਹੰਮਦ ਦੀਨ ਜੀ। ਜੀ। ਦਾਦੇ ਦਾ? ਕਾਲੂ ਕਾਲੂ। ਆਪਣੀ ਜ਼ਾਤ ਕਿਹੜੀ ਬਜ਼ੁਰਗੋ? ਅੰਸਾਰੀ। ਅੰਸਾਰੀ ਤੁਸੀਂ? ਹਾਂਜੀ। ਆਪਣਾ ਪਿੰਡ ਕਿਹੜਾ ਚੜ੍ਹਦੇ ਪੰਜਾਬ? ਕਮਲੂ ਧੌਲਾ ਖੇੜਾ। ਧੌਲਾ ਖੇੜਾ? ਹਾਂਜੀ। ਅੱਛਾ। ਤੇ ਆਪਣਾ ਜ਼ਿਲ੍ਹਾ ਉੱਥੇ ਕਿਹੜਾ ਸੀ? ਹੁਸ਼ਿਆਰਪੁਰ। ਅੱਛਾ। ਉਹ ਮੇਰੇ ਨਾਲ ਗੱਲ ਤੁਸੀਂ ਉੱਥੋਂ ਵਾਲੀ ਬੋਲੀ 'ਚ ਕਰਿਆ, ਹੁਸ਼ਿਆਰਪੁਰ ਹੀ ਆਪਣੀ ਬੋਲੀ 'ਚ ਬੋਲਿਆ ਜੀ। ਹਾਂਜੀ। ਤੇ ਨਾਲ ਦੇ ਪਿੰਡ ਦੱਸਿਆ ਇੱਥੇ ਕਿਹੜੇ ਕਿਹੜੇ ਹਨ ਤੁਹਾਡੇ ਲਾਗੇ ਪਿੰਡ? ਧੌਲੇ ਖੇੜੇ ਦੇ ਆਲੇ ਦੁਆਲੇ ਕਿਹੜੇ ਸਨ ਪਿੰਡ? ਲੰਡੇ। ਅੱਛਾ। ਨੰਗਲ। ਫਿਰੋਜ਼ਪੁਰ। ਅੱਛਾ। ਹਾਂ। ਆਪਣਾ ਪਿੰਡ ਕਿੱਡਾ ਕੁ ਸੀ? ਹੈ ਸੀ 40-50 ਘਰ ਸਨ। ਹਾਂ। ਕਿਹੜੇ ਕਿਹੜੇ ਕੰਮਾਂ ਰਹੇ ਨੇ ਅੱਗੇ? ਮਜ਼ਹਬ ਕਿਹੜਾ ਕਿਹੜਾ ਸੀ? ਇਸਲਾਮ ਦੇ ਮੁਸਲਮਾਨਾਂ ਤੋਂ ਇਲਾਵਾ ਹੋਰ ਕੌਣ ਸਨ? ਮੁਸਲਮਾਨਾਂ ਦਾ ਸਾਰੇ ਉਹ ਮੁਸਲਮਾਨ ਸੀ, ਵਿੱਚ ਚਮਾਰ ਸੀਗੇ। ਅੱਛਾ। ਤੇ ਇੱਕ ਘਰ ਹਿੰਦੂਆਂ ਦਾ ਸੀ। ਇੱਕ ਘਰ ਹਿੰਦੂਆਂ ਦਾ ਸੀ। ਹਾਂ। ਬਾਕੀ ਸਾਰੇ ਮੁਸਲਮਾਨ? ਬਾਕੀ ਸਾਰੇ ਕਿਹੜੀ ਬਰਾਦਰੀ ਦੇ ਉੱਥੇ ਬੰਦੇ ਹਨ ਜ਼ਿਆਦਾ ਮੁਸਲਮਾਨਾਂ 'ਚੋਂ? ਮੁਸਲਮਾਨਾਂ ਦੇ ਰਾਜਪੂਤ ਸੀਗੇ। ਅੱਛਾ, ਰਾਜਪੂਤ ਸਾਂ ਜਾਂ ਅੰਸਾਰੀ ਹੋ ਗਏ ਤੁਸੀਂ? ਹਾਂਜੀ। ਹੋਰ ਕੋਈ ਕੌਮ ਐਸੀ? ਤਰਖਾਣ ਐਸਾ ਕੋਈ? ਤਰਖਾਣਾ ਦਾ ਉਹ ਲਾਂਭੋ ਲਿਆ ਕੇ ਉਹ ਕੰਮ ਕਰਦੇ ਹਾਂ। ਹਾਂ। ਅੱਛਾ ਅੱਛਾ ਅੱਛਾ, ਸਹੀ ਹੈ। ਅਤੇ ਆਪਣੇ ਪਿੰਡ ਵਿੱਚ ਮਸਜਿਦ ਫਿਰ ਇੱਕ ਹੀ ਹੋਣੀ ਜੀ? 40 ਘਰ ਸਨ ਪੰਜਾਬ ਜੀ। ਮਸਜਿਦ ਹੈ ਸੀ। ਅੱਛਾ। ਅਤੇ ਉਹ ਹਿੰਦੂ ਉਹਨਾਂ ਨੇ ਸੀ ਬਣਾਈ ਆਪਣੀ ਕੋਈ? ਹਾਂ। ਜਿਹੜੇ ਹਿੰਦੂ ਸਨ 2-3 ਘਰ ਚਮਾਰਾਂ ਦੇ, ਉਹਨਾਂ ਕੋਲ ਨਹੀਂ ਸੀ ਕੋਈ ਆਪਣਾ ਬਣਾਇਆ ਉਹ ਇਬਾਦਤਖਾਨਾ? ਨਹੀਂ। ਮਾਤਾ ਰਾਣੀ ਹੋਈ ਜਾਂ? ਨਾ ਹਿੰਦੂਆਂ ਨੇ ਤੇ ਨਾ ਚਮਾਰਾਂ ਨੇ। ਅੱਛਾ। ਹਾਂ। ਅੱਛਾ ਅੱਛਾ। ਆਪਣੇ ਅੱਛਾ ਕੋਈ ਨਹੀਂ ਸੀ ਬਣਾਇਆ ਉਹਨਾਂ ਨੇ। ਹਾਂ। ਆਪਣੇ ਪਿੰਡ ਵਿੱਚ ਖੂਹੀ ਹੈ ਸੀ ਪਾਣੀ ਪੀਣ ਜਿੱਥੋਂ ਭਰਦੇ ਸੀ ਸਾਰੇ ਪਿੰਡ ਵਾਲੇ? ਇਹ ਖੂਹ ਹੈ ਸੀ। ਮਸਜਿਦ ਵੀ ਸੀ, ਉੱਥੇ ਖੂਹ ਵੀ ਸੀਗਾ। ਉਹ ਪਿੰਡ ਦਾ ਲਹਿਦਾ ਖੂਹ ਜਿਹੜਾ ਮੁਸਲਮਾਨ ਜਿੱਥੋਂ ਲਿਆਉਂਦੇ ਸੀ, ਉੱਥੋਂ ਇੱਕ ਪਾਸੇ ਹਿੰਦੂ ਭਰ ਲੈਂਦੇ ਸੀ ਅਤੇ ਇੱਕ ਪਾਸੇ ਮੁਸਲਮਾਨ। ਮਾਸ਼ਕੀ ਪਾਣੀ ਪਾਉਂਦਾ ਸੀਗਾ। ਸੱਕੇ ਜਿਹਨੂੰ ਕਹਿੰਦੇ ਆ? ਹਾਂਜੀ, ਸੱਕੇ। ਹਾਂ, ਮਾਸ਼ਕੀ ਪਾਣੀ ਉਹ। ਅੱਛਾ, ਉਹ ਭਰ ਕੇ ਲਿਆਉਂਦੇ ਪਾਣੀ ਘਰਾਂ 'ਚ? ਉਹ ਪਾਣੀ ਮੁਸ਼ਕ ਉਹਨਾਂ ਦੇ ਕੋਲ ਹੁੰਦੀ ਸੀ। ਹਾਂਜੀ। ਉਹ ਘਰ ਚਮੜੇ ਦੀਆਂ ਹੁੰਦੀਆਂ ਮੁਸ਼ਕਾਂ ਜਿਹਦੇ ਵਿੱਚ ਪਾਣੀ? ਹਾਂਜੀ, ਚਮੜੇ ਦੀ। ਅੱਛਾ। ਉਹ ਘਰਾਂ ਵਿੱਚ ਵਰਤਾ ਦਿੰਦੇ ਹਾਂ? ਹਾਂਜੀ। ਅੱਛਾ ਅੱਛਾ ਅੱਛਾ, ਸਹੀ ਸਹੀ। ਆਪਣੇ ਪਿੰਡ ਵਿੱਚ ਤਾਂ ਚੱਲ ਸਿੱਖ ਨਹੀਂ ਸੀ ਹੈ, ਨਾਲ ਦੇ ਪਿੰਡਾਂ ਵਿੱਚ ਕੋਈ ਸਿੱਖ ਹੈ ਸਨ? ਨਹੀਂ, ਸਿੱਖ ਕੋਈ ਨਹੀਂ। ਨਾਲ ਦੇ ਪਿੰਡ 'ਚ ਹੋਣ ਕਿਤੇ? ਨਾਲ ਕੋਈ ਕਿ ਮੁਸਲਮਾਨਾਂ ਦੇ ਹੋਊਗੀ ਪਿੰਡ ਨਾਲ? ਜਰਾ ਹਟ ਕੇ ਸੀਗੇ 5-7 ਕੋਹ ਤੇ ਸਿੱਖ ਹੈ ਸੀ। ਅੱਛਾ ਅੱਛਾ। 5-7 ਮੀਲਾਂ ਤੇ ਹਟ ਕੇ ਸੀਗੇ। ਹਾਂ ਹਾਂ ਹਾਂ। ਆਪਣੇ ਤੁਹਾਡੇ ਵੱਡੇ ਕੀ ਕੰਮ ਕਰਦੇ ਹਾਂ ਉੱਥੇ ਕਾਰੋਬਾਰ? ਉਹ ਇਹ ਤੁਹਾਨੂੰ ਦੱਸਿਆ ਵੀ ਉਹ ਵਪਾਰ ਦਾ ਕੰਮ ਕਰਦੇ ਸੀ। ਵਪਾਰ ਮੱਝਾਂ ਮੁੱਝਾਂ ਦਾ ਜਾਂ ਜਿਨਸ ਦਾ? ਨਹੀਂ, ਜਿਨਸ ਦਾ। ਅੱਛਾ ਅੱਛਾ। ਮੂੰਜੀ ਕੋਈ ਕਪਾਹ ਕੋਈ? ਮੂੰਜੀ ਕੋਈ ਜਿਹੜੀ ਫਸਲ ਲੱਗਦੀ ਸੀ? ਕਣਕ। ਹਾਂਜੀ ਹਾਂਜੀ। ਇਹ ਵਪਾਰ ਸੀਗਾ। ਅੱਛਾ। ਅਤੇ ਚਾਚਾ ਜੀ ਜਿਹੜੇ ਉਹ 1-2 ਘਰ ਸਨ ਉਹਨਾਂ ਦੇ ਸਿੱਖ ਹਿੰਦੂਆਂ ਦਾ ਤੇ ਚਮਾਰਾਂ ਦਾ, ਉਹ ਕੀ ਕਰਦੇ ਹਾਂ? ਉਹਨਾਂ ਦਾ ਕੀ ਕੰਮ ਸੀ? ਉਹਨਾਂ ਦੀ ਜਿਹੜਾ ਹਿੰਦੂ ਸੀ ਉਹਦੀ ਜ਼ਮੀਨ ਹੈ ਸੀ,
ਵਾਹੀ ਦੇ ਕੰਮ ਕਰਦੇ ਸੀਗੇ। ਹੂੰ ਜਿਹੜੇ ਚਮਾਰ ਸੀ ਉਹ ਜੁੱਤੀਆਂ ਜਾਤੀਆਂ ਚਮੜੇ ਦਾ ਆਹ, ਜੁੱਤੀਆਂ ਖੁੱਸੇ ਵਗੈਰਾ ਚਮੜੇ ਦੇ ਵਿੱਚ ਐਵੇਂ ਦੇ ਬਣਾਉਂਦੇ ਚਮੜੇ ਦੀ ਜੁੱਤੀ ਬਣਾਉਂਦੇ ਸੀ। ਅੱਛਾ ਉਹ ਕੰਮ ਕਰਦੇ ਸੀ ਜੀ। ਤੇ ਜੀ ਤੁਸੀਂ ਉਦੋਂ 10 ਸਾਲ ਦੇ ਹੋ, ਹੈਂ? ਸਕੂਲੇ ਜਾਂਦੇ, ਤੁਸੀਂ ਕੀ ਕਰਦੇ ਹੋ? 10 ਸਾਲ ਦਾ ਹੈ ਤੂੰ ਉਸ ਟਾਈਮ, ਤੂੰ ਕੀ ਕਰਦਾ ਹੈ 10 ਸਾਲ ਦਾ ਜੋ ਹੈ ਤੂੰ ਉਸ ਟਾਈਮ? ਮੈਂ ਪੜ੍ਹਦਾ ਸੀ। ਕਿਹੜੇ ਸਕੂਲੇ ਜਾਂਦੇ ਹੋ? ਪਿੰਡ ਸਕੂਲ ਸੀ ਜਾਂ ਲਾਮ? ਨਹੀਂ, ਮਕੇਰੀਆਂ ਸਕੂਲ ਸੀਗਾ। ਮੁਕੇਰੀਆਂ? ਹਾਂ। ਕਿੰਨੀ ਕੁ ਦੂਰ ਸੀ ਉਹ? ਉਹ ਸਾਤੋਂ ਸੀ ਹੈ ਸੀ ਇੱਥੋਂ ਗਿੱਲ ਵਾਲੇ ਜਿੰਨਾ ਹੁਣ? 5-4 ਮੀਲ ਹੈ ਸੀ। ਅੱਛਾ, ਸਾਈਕਲ ਤੇ ਜਾਂਦੇ ਹੋ? ਹਾਂ, ਸਾਈਕਲ ਤੇ ਕਿ ਪੈਦਲ ਹੀ? ਪੈਦਲ ਤੁਰਦੇ ਜਾਣਾ ਤੁਰਦੇ ਆਉਣਾ? ਤੁਰਦੇ ਆਉਣਾ। ਅੱਛਾ ਅੱਛਾ, ਤੁਸੀਂ ਉੱਥੇ ਜਾਂਦੇ ਹੋ, ਤੁਸੀਂ ਤਾਂ ਮੁਸਲਮਾਨ ਹੋ, ਸਿੱਖਾਂ ਦੇ ਬੱਚੇ ਉੱਥੇ ਸਕੂਲ ਪੜ੍ਹਦੇ ਹਨ? ਤੁਹਾਡੇ ਸਕੂਲੇ ਜਿੱਥੇ ਤੁਸੀਂ ਪੜ੍ਹਨ ਜਾਂਦੇ? ਨਹੀਂ, ਗਵਰਨਮੈਂਟ ਦਾ ਸਕੂਲ ਸੀ। ਉਹਨਾਂ ਦੇ ਸਿੱਖਾਂ ਦੇ ਬੱਚੇ ਪੜ੍ਹਨ ਆਉਂਦੇ ਸਨ ਉੱਥੇ? ਆਹ, ਤੁਹਾਡੀ ਕਲਾਸ 'ਚ ਵੀ ਹੈ ਸੀ ਕੋਈ ਸਿੱਖ? ਆਹੋ ਹੈ ਸੀ, ਇੱਕ ਦੋ ਹਾਲਾਂ ਮਾਸਟਰ ਵੀ ਇੱਕ ਸਿੱਖ ਸੀਗਾ। ਅੱਛਾ, ਜਿਹੜਾ ਪੜ੍ਹਾਉਂਦਾ ਸੀ ਤੁਹਾਨੂੰ? ਆਹੋ। ਉਹਦਾ ਨਾਂ ਨਹੀਂ ਯਾਦ? ਹਾਂ, ਮਾਸਟਰ ਦਾ ਨਾਂ ਨਹੀਂ ਯਾਦ ਤੁਹਾਨੂੰ? ਮਾਸਟਰ ਦਾ ਹਾਂ, ਇੱਕ 'ਚ ਜਿਹੜਾ ਪਹਿਲੀ ਦਾ ਸੀ ਉਹਦਾ ਨਾਮ ਸੀਗਾ ਚਰਨਦਾਸ। ਚਰਨਦਾਸ? ਆਹੋ। ਹਿੰਦੂ ਹੋਣਾ? ਹਾਂ, ਹਾਂ ਹਾਂ, ਅੱਛਾ ਅੱਛਾ। ਤੇ ਜਿਹੜਾ ਦੂਸਰੀ ਦਾ ਸੀਗਾ ਹੂੰ ਉਹ ਮੁਸਲਮਾਨ ਸੀਗਾ। ਉਹ ਹੈ ਸੀ ਰਾਈ। ਅੱਛਾ, ਯਾਰ ਬੇਲੀ ਹੋਵੇ ਸਿੱਖਾਂ ਦਾ ਜਿਹੜਾ ਸਕੂਲ ਤੁਹਾਡੀ ਕਲਾਸ 'ਚ ਪੜ੍ਹਦਾ ਹੋਵੇ? ਚਮਾਰਾਂ ਦੇ ਵੀ ਸੀਗੇ। ਅੱਛਾ, ਕਿਸੇ ਦਾ ਨਾਂ ਯਾਦ ਕਰੋ ਕੋਈ ਯਾਰ ਬੇਲੀ ਦਾ? ਬਿਸ਼ਨ ਦਾਸ ਸੀਗਾ। ਬਿਸ਼ਨ ਦਾਸ? ਇੱਕ ਨਾਮ ਬਿਸ਼ਨ ਦਾਸ ਸੀਗਾ। ਹਾਂ, ਜਿਹੜਾ ਸਾਡੇ ਨਾਲ ਪੜ੍ਹਦਾ ਸੀਗਾ। ਅੱਛਾ ਅੱਛਾ, ਉਹਦਾ ਨਾਮ ਬਿਸ਼ਨ ਦਾਸ ਸੀ? ਹਾਂਜੀ। ਤੇ ਜਿਹੜਾ ਇੱਕ ਤੀਸਰੀ ਨੂੰ ਪੜ੍ਹਾਉਂਦਾ ਸੀਗਾ ਉਹ ਮਾਸਟਰ, ਉਹਦਾ ਨਾਮ ਸੀਗਾ ਨਰਿੰਦਰ ਸਿੰਘ। ਅੱਛਾ, ਨਰਿੰਜਨ ਸਿੰਘ? ਹਾਂ ਹਾਂ ਹਾਂ, ਸਹੀ ਸਹੀ। ਤੇ ਪੈਦਲ ਹੀ ਜਾਣਾ ਤੇ ਪੈਦਲ ਹੀ ਤੁਸੀਂ ਆਉਣਾ? ਹਾਂ, ਜਿਹੜਾ ਚੌਥੀ ਨੂੰ ਪੜ੍ਹਾਉਂਦਾ ਸੀ ਉਹਦਾ ਨਾਮ ਸੀ ਬਿਸ਼ਨ ਦਾਸ। ਉਹ ਚੌਥੇ ਨੂੰ ਪੜ੍ਹਾਉਂਦਾ ਸੀ ਬਿਸ਼ਨ ਦਾਸ ਉਹਦਾ? ਹਾਂ। ਅੱਛਾ, ਪ੍ਰਾਇਮਰੀ ਤੱਕ ਸੀ ਸਕੂਲ 'ਚ ਕਿ ਜ਼ਿਆਦਾ ਸੀ? 6-7 ਤੱਕ ਆਇਆ ਸੀ? ਹਾਂ, ਸਕੂਲ 5 ਤੱਕ ਸੀ ਤੁਹਾਡਾ ਕਿ ਜ਼ਿਆਦਾ ਸੀ ਜਿੱਥੇ ਜਾਂਦੇ ਹੋ ਪੜ੍ਹਨ? ਸਕੂਲ ਦਾ ਕੀ? ਸਕੂਲ ਤੁਹਾਡਾ ਮੈਂ ਕਿਹਾ 5 ਤੱਕ ਸੀ ਜਾਂ 10 ਤੱਕ ਸੀ? ਸਕੂਲ ਕਿੰਨਵੀਂ ਤੱਕ ਸੀ? ਇਹ ਉਹ ਚੌਥੀ ਇਹ ਚਾਹੇ ਸੀਗੀਆਂ 8 ਕਲਾਸਾਂ। 8 ਕਲਾਸਾਂ, 4 ਤਹਿਸੀਲ ਲਾਗੇ ਸੀ ਤੇ 4 ਸੀਗੀਆਂ ਥਾਣੇ ਲਾਗੇ। ਅੱਛਾ, ਫਿਰ ਚਾਚਾ ਜੀ ਕਿਵੇਂ ਪਤਾ ਤੁਹਾਨੂੰ ਚੱਲਿਆ ਕਿ ਹੁਣ ਪਾਕਿਸਤਾਨ ਬਣਨਾ, ਆਪਾਂ ਵੱਖਰੇ ਹੋਣਾ, ਉਧਰ ਜਾਣਾ, ਯਾਨੀ ਪਾਕਿਸਤਾਨ ਆਉਣਾ ਹੈ? ਹਾਂ, ਇਹ ਕਿਸ ਟਾਈਮ ਤੁਸੀਂ ਕਿਵੇਂ ਨਿਕਲੇ ਸੋ? ਦੱਸੋ ਥੋੜ੍ਹੀ ਆਪਣੀ ਸਟੋਰੀ। ਸਾਨੂੰ ਜਥਾ ਪੈ ਗਿਆ ਸੀ ਪਿੰਡ ਨੂੰ? ਹਾਂ, ਅੱਛਾ, ਬੜੀ ਇਕਤਲਾਮ ਹੋਈ ਸੀਗੀ ਤੁਹਾਡੇ ਪਿੰਡ 'ਚ? ਸਾਡੇ ਪਿੰਡ ਦੇ ਕੋਈ ਨਾਲ ਦੇ ਨਾਲ ਪਿੰਡ ਜਿਹੜੇ ਸੀਗੇ ਉਹਨਾਂ ਦੇ ਜਥਾ ਪੈ ਗਿਆ ਸੀਗਾ। ਬੜੀ ਕਤਲਾਮ ਕੀਤੀ ਸੀਗੀ। ਔਰਤਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਬੱਚੇ ਜਿਹੜੇ ਸੀਗੇ, ਔਰਤਾਂ ਕਤਲ ਹੋਈਆਂ ਸੀ, ਬੱਚੇ ਦੁੱਧ ਚੋਂਦੇ ਸੀਗੇ। ਯਾਨੀ ਔਰਤਾਂ ਨੂੰ ਮਾਰਤਾ, ਬੱਚੇ ਮਾਂ ਦੇ ਸੀਨੇ ਤੇ ਪਏ ਜੀ? ਹਾਂਜੀ, ਛੋਟੇ ਬੱਚੇ ਸੀਗੇ। ਉਹ ਔਰਤਾਂ ਕਤਲ ਕਰ ਦਿੱਤੀਆਂ, ਬੱਚੇ ਦੁੱਧ ਚੋਂਦੇ ਸੀਗੇ। ਛਾਤੀ ਉੱਤੇ ਚੜ੍ਹ ਕੇ ਨਾ ਤੇ ਦੁੱਧ ਚੋਂਦੇ ਸੀਗੇ। ਤੇ ਆਪਣੇ ਤੁਹਾਡੇ ਪਿੰਡ ਤੇ ਵੀ ਹੋਇਆ ਹਮਲਾ? ਸਾਡੇ ਪਿੰਡ ਜਿਹੜੇ ਲਾਂਬੇ ਪਿੰਡ ਸੀ ਨਾ, ਉਹ ਸਾਡੇ ਪਿੰਡ ਦੇ ਵਿੱਚੋਂ ਦੀ ਅੱਗੇ ਆਉਂਦੇ ਸੀਗੇ ਸ਼ਹਿਰ ਮਕੇਰੀਆਂ ਨੂੰ। ਹਾਂ, ਤੇ ਨਹੀਂ ਤੁਹਾਡੇ ਪਿੰਡ ਤੇ ਨਹੀਂ ਹੋਇਆ? ਤੁਹਾਡੇ ਪਿੰਡ ਤੇ ਹਮਲਾ ਉਹ ਰੌਣਵੇਂ ਜੀ ਸੀਗੇ ਫਿਰ? ਨਹੀਂ, ਤੁਹਾਡੇ ਪਿੰਡ ਤੇ ਮੈਂ ਹਮਲਾ ਤਾਂ ਨਹੀਂ ਹੋਇਆ ਜੀ ਤੁਸੀਂ ਨਿਕਲਣ ਲੱਗੇ ਤੁਹਾਡੇ ਤੇ? ਨਹੀਂ, ਹਾਂ, ਸਾਡੇ ਪਿੰਡ ਦੇ ਹਮਲਾ ਤਾਂ ਹੋਇਆ ਜਿਹੜੇ ਨਾ ਲੋਕ ਕੋਈ ਗੱਡਿਆਂ ਦੇ ਸਮਾਨ ਸਮੂਨ ਰੱਖੇ ਅਸੀਂ। ਅੱਛਾ, ਤੇ ਮੁੰਡੀਆਂ ਵੀ ਘਰਾਂ ਤੋਂ ਨਿਕਲ ਗਈਆਂ ਸੀ, ਉਹ ਹਲੇ ਹਮਲਾ ਹੋਇਆ ਸੀਗਾ। ਅੱਛਾ, ਫਿਰ ਉਹਦੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਤੁਹਾਡਾ? ਨੁਕਸਾਨ ਸਾਡੇ ਜੀ 5 ਕਤਲ ਹੋਏ, ਸ਼ਹੀਦ ਹੋਏ ਸੀ ਤੁਹਾਡੇ ਘਰ ਦੇ? ਘਰ ਦੇ। ਕਿਹੜਾ ਚਾਚਾ ਜੀ ਸ਼ਹੀਦ ਹੋਇਆ? ਇੱਕ ਮੇਰਾ ਬਾਪ, ਇੱਕ ਮੇਰਾ ਚਾਚਾ। ਇਹ ਤੁਹਾਡੀ ਅੱਖਾਂ ਸਾਹਮਣੇ ਸਾਰਾ ਕੁਝ ਹੋ ਗਿਆ? ਹਾਂ, ਤੁਹਾਡੀ ਅੱਖਾਂ ਸਾਹਮਣੇ ਸਾਰਾ ਕੁਝ ਹੋ ਗਿਆ ਹੈ?
ਨਹੀਂ ਸਾਹਮਣੇ ਤਾਂ ਨਹੀਂ ਨਾ ਕੋਈ ਐਮ ਨੂੰ ਨੱਸ ਗਿਆ, ਕੋਈ ਐਮ ਨੂੰ ਨੱਸ ਯਾਨੀ ਜਦੋਂ ਗਿਆ। ਹਮਲਾ ਆਇਆ ਤੇ ਉਹ ਜਿੱਧਰ ਨੂੰ ਕੋਈ ਜਾਨ ਬਚਾਉਣ ਨੂੰ ਜਾਣ ਰਾਹ ਲੱਭਿਆ ਭੱਜ ਪਏ, ਹਾਂ ਇਹ ਕਹਿ ਰਹੇ ਹੋ ਨਾ? ਹਾਂ, ਅੱਛਾ, ਇੱਕ ਚਾਚਾ, ਇੱਕ ਤੁਹਾਡਾ ਬਾਪ, ਹੋਰ ਕੌਣ? ਇੱਕ ਬਾਪ, ਇੱਕ ਚਾਚੇ ਦੀਆਂ 2 ਲੜਕੀਆਂ। 2 ਚਾਚੇ ਦੀ ਧੀਆਂ ਭੈਣਾਂ ਹੋ ਗਈਆਂ। ਹਾਂ, ਹਾਂਜੀ, ਅੱਛਾ ਇੱਕ ਚਾਚੇ ਦੀ 1 ਲੜਕੀ। ਅੱਛਾ, 5 ਦੂਸਰੇ ਚਾਚੇ ਦੀ ਵੀ ਇੱਕ ਧੀ, ਤੀਸਰੇ ਦੀ। ਤੀਸਰੇ ਦੀ। ਹਾਂ, ਉਹ ਕਤਲ 5 ਹੀ ਸਾਡੇ ਹੋਏ ਸੀਗੇ ਇਹ ਤੁਹਾਡੇ ਘਰ ਦਾ ਫਿਰ ਤਾਂ ਬੇਰ ਹੀ ਉੱਥੇ ਹੋਈ ਸੀ ਨਾ? ਜੀ। ਇਹ ਪਿੰਡ ਚੋਂ ਨਿਕਲਦੇ ਚਾਚਾ ਰਾਹ 'ਚ ਹੋਇਆ ਜਾਂ ਪਿੰਡ 'ਚ ਵਿੱਚ ਹੀ ਹੋ ਗਿਆ? ਨਹੀਂ, ਰਾਹ 'ਚ ਹੀ। ਜਿਹੜੇ ਪਿੰਡੋਂ ਬਾਹਰ ਨਿਕਲਦੇ ਪਏ ਸੀ, ਜਿਹੜੇ ਬਾਹਰ ਨਿਕਲਦੇ ਪਏ ਸੀ ਫਿਰ ਸਮਾਨ ਲੱਦ ਕੇ ਆਪਾਂ ਨਿਕਲ ਹਾਂਜੀ, ਤਿਆਰੀਆਂ ਵਿੱਚ ਸੋ। ਹਾਂ, ਮੇਰਾ ਬਾਪ ਘੋੜੀ ਤੇ ਚਾੜਿਆ ਸੀਗਾ ਹੂੰ ਤੇ ਘੋੜੀ ਉਹ ਸ਼ਹਿਰ ਮਕੇਰੀਆਂ ਦੀ ਲੱਗੀ ਹੋਈ ਸੀ। ਹੂੰ ਆਉਣਾ ਜਾਣਾ ਖਰੀਦੋ ਫਰੋਖਤ। ਹਾਂਜੀ, ਉਧਰ ਨੂੰ ਜਾਂਦੇ, ਜ਼ਿਆਦਾ ਰੁੱਖ ਉਧਰ ਨੂੰ ਹੋਣਾ ਨਾ। ਹਾਂਜੀ, ਹਾਂ, ਤੇ ਉਹ ਬਸੀਮਾ ਲੰਘਦੀ ਨਹੀਂ ਸੀਗੀ। ਅੱਛਾ ਅੱਛਾ, ਪੂਰਾ ਨੂੰ ਆਉਂਦੀ ਨਹੀਂ ਸੀ ਹੋਰ ਪਾਸੇ। ਆਪਣਾ ਪਿੰਡ ਦਾ ਬਸੀਮਾ ਜਿਹੜੇ ਲੰਘਦੀ ਸੀ ਨਾ ਤੇ ਫਿਰ ਪਿਛਾਂ ਵਾਪਸ ਹੋ ਜਾਂਦੀ ਅੱਛਾ ਸੀ। ਅੱਛਾ, ਤੇ ਉਹ ਫਿਰ ਮਗਰ ਬੰਦਾ ਇੱਕ ਸੀਗਾ, ਉਹਦਾ ਨਾਂ ਪਿੰਡ ਸਾਡਾ ਆਪਣੇ ਬਰਾਦਰੀ ਦਾ ਬੰਦਾ ਸੀਗਾ। ਉਹਨੂੰ ਬਥੇਰਾ ਲਾਠੀਆਂ ਲਮੁੱਠੀਆਂ ਮਾਰੇ, ਉਹ ਘੋੜੀ ਨਾ ਅੱਗੇ ਨਾ ਜਾਵੇ। ਫਿਰ ਜਿਹੜੇ ਉਹ ਪਰਤਾ ਕੇ ਲਿਆਉਂਦਾ ਸੀ ਨਾ ਤੇ ਉਹ ਫਿਰ ਕਹਿਣ ਲੱਗਾ ਵੀ ਬੰਦੇ ਖੁਦਾ ਦੇ ਤੂੰ ਜਾ। ਮੈਂ ਜੀ ਨਹੀਂ ਜਾਣਾ ਹੁਣ। ਇਸ਼ਾਰਾ ਜੀ ਹੈਗਾ ਵੀ ਘੋੜੀ ਲੱਗੀ ਹੋਈ ਮਕੇਰੀ ਸ਼ਹਿਰ ਦੀ, ਹਾਂਜੀ ਹਾਂਜੀ, ਵੀ ਨਹੀਂ ਇੱਧਰ ਨੂੰ ਜਾ। ਕਾਰਖਾਨੇ ਦੀ, ਤੇ ਉਹ ਹੁਣ ਅਗਾਂਹ ਨਹੀਂ ਜਾਂਦੀ ਤੇ ਤੂੰ ਜਾ। ਉਹ ਫਿਰ ਜਿਹੜੇ ਅੱਗੇ ਗਏ ਆ ਤੇ ਇੱਕ ਸਾਡੇ ਪਿੰਡ ਦਾ ਹਿੰਦੂ ਸੀਗਾ, ਉਸਨੇ ਆ ਕੇ ਤੇ ਘੋੜੀ ਦੀ ਬਾਗ ਫਾੜ ਲਈ। ਅੱਛਾ, ਉਹਨੇ ਕਿਹਾ ਵੀ ਮੈਂ ਤੈਨੂੰ ਕਤਲ ਕਰਨਾ ਆ। ਤੁਹਾਡੇ ਅੱਬੇ ਨੂੰ ਕਹਿੰਦਾ ਉਹ? ਸਾਡੇ ਪਿੰਡ ਦਾ ਹੀ ਸੀਗਾ ਅੱਛਾ, ਹਿੰਦੂ। ਨਹੀਂ ਨਹੀਂ, ਉਹ ਕਹਿੰਦਾ ਕਿਹਨੂੰ ਸੀ? ਤੁਹਾਡੇ ਅੱਬੇ ਨੂੰ ਕਹਿੰਦਾ ਸੀ? ਮੇਰੇ ਬਾਪ ਨੂੰ। ਅੱਛਾ, ਵੀ ਮੈਂ ਤੈਨੂੰ ਕਤਲ ਕਰਨਾ। ਉਹਨੇ ਕਿਹਾ ਵੀ ਠਹਿਰ ਜਾ, ਫਿਰ ਕਤਲ ਜੇ ਕਰਨਾ ਤਾਂ ਮੈਨੂੰ ਨਮਾਜ਼ ਪੜ੍ਹ ਕਰ ਲੈਂਦੇ, ਮੈਂ ਨਮਾਜ਼ ਪੜ੍ਹ ਲੈਂਦੇ। ਮੈਂ ਨਮਾਜ਼ ਪੜ੍ਹ ਲੈਣਗੇ। ਉਹਨੇ ਜਿਹੜੇ ਸਜਦੇ ਗਿਆ, ਉਹਨੇ ਕਿਹਾ ਵੀ ਆਪਣਾ ਜਿਹੜਾ ਕੰਮ ਕਰਨਾ ਕਰ ਲਾ ਤੂੰ। ਉਹਨੇ ਜਿਹੜੇ ਤਲਵਾਰ ਮਾਰੀ ਆ ਤਾਂ ਉਹ ਜਿਹੜਾ ਮਗਰ ਬੰਦਾ ਦੇਖਦਾ ਸੀਗਾ, ਉਹ ਕਹਿਣ ਲੱਗਾ ਵੀ ਲਾਸ਼ ਇੰਨੀ ਉਭਰੀ ਆ ਤਾਂ ਹਾਂ ਜ਼ਮੀਨੋਂ ਉਹਦਾ ਉਭਰੀ ਆ। ਹਾਂ, ਅੱਛਾ, ਜਿਹਨੇ ਮਾਰਿਆ, ਜਿਹਨੇ ਉਹ ਫੜਿਆ, ਉਹ ਵੀ ਹਿੰਦੂ ਪਿੰਡ ਦਾ ਸੀ ਰਹਿਣ ਵਾਲਾ? ਪਿੰਡ ਦਾ ਇੱਕ ਪਿੰਡ ਦਾ ਰਹਿਣ ਵਾਲਾ, ਇੱਕ ਪਿੰਡ ਦਾ। ਹਾਲਾਂਕਿ ਪਿੰਡ ਦਾ ਕਾਲਾ ਗੁਆਂਢੀ ਸੀਗਾ। ਆਹ ਸਾਡੇ ਮਕਾਨ ਸੀ ਤਾਂ ਉਹਨਾਂ ਦੇ ਮਕਾਨ ਸੀਗੇ। ਇੱਕ ਥਾਂ ਤੇ ਰਹਿੰਦੇ ਆਇਆ, ਇੱਕ ਜਿਹੜਾ ਥਾਂ। ਦਰਿੰਦਾ ਬਣ ਗਿਆ ਉਹ ਹੈ ਉਸ ਟਾਈਮ। ਹਾਂ ਦਿਲ ਨਹੀਂ ਕਰਦਾ ਭਾਵੇਂ ਜਿਹੜਾ ਮਰਜ਼ੀ ਹੋਵੇ ਮਜ਼ਹਬ ਦਾ, ਸਾਡੇ ਤੇ ਸਹੀ ਨਹੀਂ ਰਹਿੰਦੇ, ਹਿੰਦੂ ਸਿੱਖ ਵੀ ਹੈ ਨੇ ਜੀ। ਸਾਡਾ ਦਿਲ ਕਰੇਗਾ ਉਹਨਾਂ ਨੂੰ ਇੰਝ ਕਰਨ ਨੂੰ। ਇੱਕ ਪਿੰਡ ਤੇ ਰਹਿੰਦੇ ਆ, ਗੁਆਂਢੀ ਹੁੰਦੇ ਆ, ਹਾਂਜੀ, ਬਸ ਉਦੋਂ ਪਤਾ ਨਹੀਂ ਕੀ ਮਾਰ ਵਗੀ ਉਹਨਾਂ ਨੂੰ। ਬਸ ਜ਼ਾਲਮ ਜਦੋਂ ਜ਼ੁਲਮ ਕਿਤੇ ਆ ਜਾਏ ਫਿਰ ਨਹੀਂ ਦੇਖਦਾ ਵੀ ਫਿਰ ਨਹੀਂ ਦੇਖਦੇ। ਇਹ ਗੁਆਂਢੀ ਆ ਜਾਂ ਕੌਣ ਆ ਜਾਂ ਕੌਣ ਨਹੀਂ। ਹਾਂ, ਅੱਲਾ ਮੇਰੀ ਤੋਬਾ। ਚਾਚਾ ਜੀ, ਤੁਸੀਂ ਕਿੱਧਰ ਨੂੰ ਭੱਜੇ ਹੋ ਫਿਰ? ਤੁਸੀਂ ਇਕੱਲੇ ਸੋ ਜਾਂ ਤੁਹਾਡੀ ਵਾਲਦਾ ਦੇ ਨਾਲ ਹੀ? ਕਿਹਦੇ ਨਾਲ ਗਏ ਤੁਸੀਂ? ਅਸੀਂ ਹੋਇਆ ਮੈਂ ਪਿੰਡੋਂ ਨਿਕਲਿਆ ਕੱਲੇ ਹੋ ਜੀ ਗਏ। ਹਾਂਜੀ ਹਾਂਜੀ, ਮੈਂ ਨਿਕੜ ਗਏ ਨਾ? ਹਾਂਜੀ, ਹਾਂ, ਉਹ ਮੂੰਜੀਆਂ ਦੇ ਬੀਜ ਦੀ ਨਾ, ਕੱਦੂਆਂ ਦੇ ਵਿੱਚੋਂ ਦੀ। ਮੂੰਜੀਆਂ ਪੱਕੀਆਂ ਵੀ ਸੀਗੀਆਂ, ਗੱਦਰ ਵੀ ਸੀਗੀਆਂ। ਹਾਂਜੀ ਹਾਂਜੀ, ਪੁਲਿਸਰੀਆਂ। ਤੇ ਫਿਰ ਉਹਦੇ ਵਿੱਚੋਂ ਦੀ ਹੋ ਕੇ ਨਾ ਤੇ ਇੱਕ ਲਾਗੇ ਪਿੰਡ ਸੀਗਾ ਪੁਆਰਾਂ। ਅੱਛਾ, ਪੁਆਰੇ ਗਿਆ ਕੱਲੇ? ਤੇ ਹੋਰ ਉੱਥੇ ਕਿਹਦੇ ਨਾਲ ਹੋਣਾ ਸੀਗਾ? ਸਮਝ ਆਣ ਡਈ ਮੈਂ ਨਾ, ਉਹ ਮੈਂ ਉਹ ਸੋਚਣ ਡਿਆ ਕਿ ਇੱਕ ਕੱਲਾ ਬੱਚਾ ਐਡਾ ਹੋਵੇ, ਮੇਰੇ ਤਸੱਵਰ ਕਰਨ ਆ ਨਹੀਂ 10 ਸਾਲ ਦਾ ਕੱਲਾ ਜੀ। ਉੱਥੋਂ ਫਿਰ ਵਾਪਸ ਜਿਹੜੇ ਆਏ ਆ, ਇੱਕ ਰਾਹ ਸੀਗਾ, ਰਾਹ ਜਿਹੜੇ ਆਏ ਆ ਤੇ ਉੱਥੇ 200-250 ਲਾਸ਼
ਕੱਟੀ ਵੱਡੀ ਪਈ ਮੁਸਲਮਾਨਾਂ ਦੀ। ਮੁਸਲਮਾਨਾਂ ਦੀ ਤੇ ਬੱਚੇ ਦੁੱਧ ਚੋਂਦੇ ਸੀਗੇ। ਇਹ ਤਾਂ ਮੈਂ ਮਾਜਰਾ ਆਪ ਅੱਖਾਂ ਨਾਲ ਲੈ ਕੇ ਆ ਰਹਾ। ਅੱਗੋਂ ਫਿਰ ਮੇਰਾ ਚਾਚਾ ਤੁਹਾਨੂੰ ਮਿਲ ਗਿਆ। ਉਹਨੇ ਮੈਨੂੰ ਇੱਕ ਬਿਸਤਰਾ ਚੁਕਾਇਆ। ਉਹ ਫਿਰ ਨਾਲ ਘਸੀਟਪੁਰ ਪਿੰਡ ਸੀ, ਉੱਥੇ ਚੱਲ ਉੱਥੇ ਫਿਰ ਉਹ ਗਿਆ ਤੇ ਰਾਤ ਉੱਥੇ ਗੁਜ਼ਾਰੀ। ਦਿਨੇ ਫਿਰ ਕਾਫਲਾ ਜਿਹੜਾ ਸੀ ਨਾ, ਉਹ ਮਕੇਰੀਆਂ ਸ਼ਹਿਰ ਦੇ ਵਿੱਚ ਗਿਆ। ਮਕੇਰੀਆਂ ਪੜਾ ਸੀਗਾ, ਉੱਥੇ ਗਿਆ। ਉੱਥੇ ਫਿਰ ਰਾਤ ਗੁਜ਼ਾਰੀ ਆ। ਦਿਨੇ ਫਿਰ ਉਹ ਕਾਫਲਾ ਜਿਹੜਾ ਸੀ ਉਹ ਵਾਹਵਾ ਬਣ ਗਿਆ। ਉਹ ਤਾਂ ਵੱਡਾ ਹੋ ਗਿਆ, ਜ਼ਿਆਦਾ ਰਲ ਗਿਆ, ਚੋਖਾ ਵੱਡਾ ਹੋ ਗਿਆ। ਪਿੰਡ ਪਿੱਛੋਂ ਰਲਦੇ ਗਏ ਨਾ। ਹਾਂਜੀ ਚੋਖਾ ਵੱਡਾ ਹੋ ਗਿਆ। ਤੇ ਉਹ ਜਾ ਕੇ ਤੇ ਫਿਰ ਸ਼ਹਿਰ ਦਸੂਹਾ, ਜਿਹੜਾ ਤਹਿਸੀਲ ਦਸੂਹਾ, ਉੱਥੇ ਲੱਗਾ। ਉੱਥੇ 2-2.5 ਮਹੀਨੇ ਰਿਹਾ। ਉੱਥੇ ਫਿਰ ਡਾਕੇ ਦੀ ਬਿਮਾਰੀ ਪੈ ਗਈ। ਉੱਥੋਂ ਫਿਰ ਉਹ ਕਾਫਲਾ ਜਿਹੜਾ ਚੱਲਿਆ ਫਿਰ ਕਾਫਲਾ ਫਿਰ ਜਾਂਦਾ। ਹੁਣ ਪਿੰਡਾਂ ਦੇ ਨਾਮ ਭੁੱਲ ਗਏ। ਕੋਈ ਗੱਲ ਨਹੀਂ ਯਾਨੀ ਉੱਥੋਂ ਫਿਰ ਕੇ ਚੱਲ ਪਏ। ਉਹ ਹੁਣ ਟਾਂਡਾ ਜਿਹਾ ਸੀਗਾ, ਉੱਥੇ ਗਿਆ ਤਾਂ ਉੱਥੇ ਫਿਰ ਕਾਫਲਾ ਸਿਖਾਉਂਦਾ ਪਿਆ। ਲੁੱਟਣ ਵਾਲੇ ਫਿਰ ਪੈ ਗਏ ਉੱਥੇ ਤੁਹਾਨੂੰ, ਹਮਲੇ ਵਾਲੇ? ਹਾਂਜੀ। ਅੱਛਾ, ਫਿਰ ਉਹ ਬਚਾ ਹੋ ਗਿਆ। ਉੱਥੋਂ ਫਿਰ 2-2.5 ਮਹੀਨੇ ਅਸੀਂ ਉੱਥੇ ਸ਼ਹਿਰ ਰਹੇ, ਦਸੂਹੇ ਰਹੇ। ਹਾਂਜੀ। ਉੱਥੋਂ ਚੱਲ ਕੇ ਫਿਰ ਟਾਂਡਾ। ਚਲੋ ਜਿਹੜਾ ਵੀ ਹੈਗਾ ਯਾਨੀ ਉੱਥੋਂ ਫਿਰ ਤੁਸੀਂ ਚੱਲ ਪਏ ਅਗਾਂ, ਪੈਦਲ ਹੀ ਜਾ ਰਹੇ ਸੀ? ਅੱਛਾ, ਪਾਕਿਸਤਾਨ ਨੂੰ ਫਿਰ ਉੱਥੋਂ ਤੁਰ ਪਏ, ਦਸੂਹੋਂ ਫਿਰ ਨਿਕਲ ਆਏ ਅੱਗੇ? ਹਾਂਜੀ, ਉੱਥੋਂ ਦਸੂਹੇ ਤੋਂ ਫਿਰ ਕਾਫਲਾ ਚੱਲਿਆ ਨਾ, ਤੇ ਫਿਰ ਚਲੋ ਕੋਈ ਰਾਜ ਸ਼ਹਿਰ ਆਇਆ ਪਿੰਡ 8-10 ਮੀਲ ਤੇ ਜਾ ਕੇ ਨਾ, ਤੇ ਜੀ ਕੋਈ ਨਹੀਂ ਯਾਦ ਆਉਂਦਾ, ਕੋਈ ਪਿੰਡ ਹੋਏਗਾ ਉੱਥੇ ਬਹਿ ਗਏ, ਸ਼ਹਿਰ ਲਾ ਲਓ ਕੋਈ। ਯਾਰ ਮਿਲਟਰੀ ਸਾਡੇ ਬਲੋਚ ਰੈਜੀਮੈਂਟ, ਫੌਜ 12-14 ਸਿਪਾਹੀ ਬਲੋਚੀ ਸੀਗੇ। ਹਾਂਜੀ। ਉਹਨਾਂ ਦਾ 100 ਬੰਦਾ ਸੀਗਾ। ਫਿਰ ਉਹ 100 ਤੇ ਉਹ 12। ਫਿਰ ਹੁਣ ਨਾਂ ਨਹੀਂ। ਕੋਈ ਗੱਲ ਨਹੀਂ ਬਾਬਾ, 76 ਸਾਲ ਹੋ ਗਏ ਤੁਹਾਨੂੰ ਉਧਰੋਂ ਇੱਧਰ ਆਇਆ ਨੂੰ? 76 ਸਾਲ ਹੋ ਗਏ? 76 ਸਾਲ ਜਦੋਂ ਤੁਸੀਂ ਇੱਧਰ ਆਏ ਹੋ ਉਧਰੋਂ, 76 ਸਾਲਾਂ ਦੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ? ਹੈ ਇੱਕ ਕਿਆਮਤ ਤੁਸੀਂ ਆਪਣੀ ਅੱਖੀ ਵੇਖੀ ਹੋਈ ਹੈ, ਇੰਨੀਆਂ ਸ਼ਹਾਦਤਾਂ ਦਿੱਤੀਆਂ, ਇੰਨੀਆਂ ਕੁਰਬਾਨੀਆਂ ਦਿੱਤੀਆਂ, ਫਿਰ ਪਾਕਿਸਤਾਨ ਲਹੂ ਤੋਂ ਲੰਘ ਕੇ ਆਏ ਤੁਸੀਂ ਕੁਰਬਾਨੀਆਂ ਦੇ ਕੇ। ਤੇ ਤੁਹਾਡੀ ਅੰਮੀ ਜਾਨ ਤੇ ਭੈਣਾਂ ਭੂਣਾ ਉਹ ਕਿਵੇਂ? ਭੈਣ ਵੀ ਆਇਆ ਸੀ ਕੋਈ ਆਪਣੀ? ਮੇਰੀ ਅੰਮੀ ਜਿਹੜੀ ਸੀ, ਹਾਂਜੀ, ਉਹ ਮੇਰੀ ਹੋਸ਼ ਤੋਂ ਪਹਿਲਾਂ ਹੀ ਮਰ ਗਏ, ਉੱਥੇ ਹੀ ਫੌਤ ਹੋ ਗਏ ਸਨ। ਅੱਛਾ। ਉਹਦਾ ਨਵਾਬ ਵੀ ਸੀ। ਅੱਛਾ, ਤੁਸੀਂ ਫਿਰ ਆਪਣੇ ਚਾਚੇ ਨਾਲ ਰਲ ਕੇ ਸਾਰੇ ਇੱਧਰ ਪਾਕਿਸਤਾਨ ਆਏ? ਤੁਹਾਡਾ ਚਾਚੇ ਮਿਲਿਆ ਤੁਹਾਨੂੰ ਇਕੱਲਾ? ਅੱਛਾ, ਬਾਕੀ ਜੀ ਫਿਰ ਕਿਵੇਂ ਮਿਲੇ ਤੁਹਾਨੂੰ ਰਿਸ਼ਤੇਦਾਰ ਆਪਣੇ ਇੱਧਰ ਆਣ ਕੇ? ਬਾਕੀ ਫਿਰ ਜੇ ਕੈਂਪਾਂ ਦੇ ਵਿੱਚ ਆ ਕੇ ਫਿਰ ਲੱਭਦੇ ਸ਼ਹਿਰ ਕਿ ਸਾਡਾ ਆਇਆ ਵਾ ਜੀ, ਫਿਰ ਉਹ ਮਿਲ ਪਏ ਨਾ। ਆਪਣੇ ਤੁਹਾਡੇ ਘਰ ਦੇ 5 ਸ਼ਹੀਦ ਹੋਏ। ਆਪਣੇ ਕੋਈ ਪਿੰਡ ਦਾ ਤਾਂ ਨਹੀਂ ਉੱਥੇ ਕੋਈ ਬੱਚੀ ਰਹਿ ਗਈ ਹੋਵੇ ਜਾਂ ਬੱਚਾ ਗਵਾਚ ਗਿਆ ਹੋਏ ਛੋਟਾ? ਨਹੀਂ, ਸਾਰੇ ਆ ਗਏ ਸੀ ਪਿੰਡ? ਨਹੀਂ, ਸਾਡੇ ਜੀ ਫਿਰ ਜਿਹੜੇ ਬਕਾਇਆ ਸੀ ਉਹ ਸਹੀ ਸਲਾਮਤ ਆ ਗਏ ਆ। ਤੇ ਇੱਕ ਰਜਪੂਤਾਂ ਦੀ ਕੁੜੀ ਸੀਗੀ। ਅੱਛਾ। ਉਹਨਾਂ ਨੇ ਘੇਰੇ ਆ ਗਏ। ਮਾਰਦੇ ਸੀ ਕਿ ਚੁੱਕ ਕੇ ਲੈ ਗਏ ਉਹਨੂੰ? ਨਹੀਂ, ਲੈ ਹੀ ਗਏ ਯਾਰ। ਰਾਜਪੂਤਾਂ ਦੀ ਹੀ? ਰਾਜਪੂਤ। ਤੁਹਾਡੇ ਪਿੰਡ ਦੀ? ਸਾਡੇ ਪਿੰਡ। ਅੱਛਾ। ਉਹ ਜਿਹਨਾਂ ਹਮਲਾ ਕੀਤਾ, ਕੋਈ ਦਰਿੰਦੇ ਲੋਕੀ ਜਿਹੜੇ ਵੀ ਹੋਣਗੇ, ਉਹ ਉਹਨੂੰ ਚੁੱਕ ਕੇ ਲੈ ਗਏ? ਉਹ
ਆਹੋ ਉਹਨਾਂ ਨੂੰ ਜਵਾਨ ਹੋਏਗੀ ਨਾ, 15-16 ਸਾਲ ਦੀ ਲਾ ਲਓ, 20 ਸਾਲ ਦੀ ਲਾ ਲਓ। ਨਹੀਂ ਉਹ ਵਾਹਵਾ ਸ਼ਾਦੀ ਹੋਣੇ ਵਾਲੀ ਸੀ। ਹੋਣੇ ਵਾਲੇ ਸੀ ਉਹ ਵੀ ਫਿਰ ਜਵਾਨ ਸੀ ਨਾ। ਹਾਂਜੀ। ਅੱਛਾ ਅੱਛਾ। ਉਹ ਫਿਰ ਉਹ ਉਧਰ ਹੀ ਰਹੀ ਹੈ। ਬਾਅਦ ਚ ਲੈਣ ਨਹੀਂ ਗਏ, ਲੱਭੀ ਨਹੀਂ, ਉਹਨੂੰ ਕੁਛ ਨਹੀਂ ਕੀਤੀ? ਨਹੀਂ ਫਿਰ ਨਹੀਂ ਉਹ ਗਏ ਨਹੀਂ ਉਹ ਇੱਥੇ ਬੰਦੇ ਗੁਜਰਾਤ ਬੈਠੇ ਆ। ਉਹਨਾਂ ਦੀ ਧੀ ਸੀ? ਉਹਨਾਂ ਦੀ ਸੀ। ਉਹਨਾਂ ਦੀ। ਅੱਛਾ ਅੱਛਾ। ਹੋਏ ਹੋਏ। ਅੱਛਾ, ਇੱਥੇ ਆਣ ਕੇ ਫਿਰ ਕੋਈ ਦੁਬਾਰਾ ਗਏ ਤੁਸੀਂ ਕਦੀ ਪਾਕਿਸਤਾਨ? ਜਦੋਂ ਪਹੁੰਚ ਗਏ ਤੁਸੀਂ ਬਾਅਦ ਚ ਕੋਈ ਆਪਣਾ ਪਿੰਡ ਵੇਖਣ ਆਪਣੇ ਉੱਥੇ ਫੇਰਾ ਪਿੱਛੇ ਲਾਇਆ ਪਿੰਡ ਕਿ ਨਹੀਂ? ਨਹੀਂ ਕੋਈ ਨਹੀਂ ਗਏ ਬਾਅਦ ਚ। ਅੱਛਾ ਅੱਛਾ। ਇਹੋ ਹੀ ਪਿੰਡ ਚ ਇੱਥੇ ਆ ਕੇ ਬੈਠੇ ਆ ਫਿਰ ਇੱਥੇ ਕਾਰੋਬਾਰ। ਜੀ ਜਦੋਂ ਤੁਹਾਨੂੰ ਕਿਵੇਂ ਪਤਾ ਲੱਗਾ ਕਿੰਨੀ ਕੁ ਦੇਰ ਕਿੱਥੇ ਹੋ ਗਈ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਅੱਬੇ ਨੂੰ ਵੀ ਸ਼ਹੀਦ ਕਰ ਦਿੱਤਾ, ਤੁਹਾਡਾ ਚਾਚਾ ਵੀ ਹੋ ਗਿਆ, ਦੂਸਰੇ ਚਾਚੇ ਦੀ ਧੀਆਂ ਹੋ ਗਈਆਂ, ਇਹ ਤੁਹਾਨੂੰ ਕਿੱਥੇ ਕਰਕੇ ਪਤਾ ਲੱਗ ਗਿਆ ਸੀ? ਰਾਹ 'ਚ ਕਿਸੇ ਨੇ ਦੱਸਿਆ ਹੋਣਾ ਆਣ ਕੇ ਵੀ ਇੰਝ ਹੋਏ? ਉਹ ਹੁਣ ਪਿੰਡ ਦੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਇੱਕ ਤਾਂ ਆਪਣੇ ਘਰੋਂ ਜਿਹੜੇ ਨਿਕਲਿਆ ਨਾ ਚਾਚਾ ਤੇ ਕੁੜੀਆਂ ਆਪਣਾ ਟੱਬਰ ਉਹਦਾ ਮਰ ਗਿਆ ਸੀਗਾ, ਤਿੰਨੇ ਟੱਬਰ ਜਿੰਦਾ ਸੀਗਾ, ਉਹ ਇੱਥੇ ਆ ਕੇ ਮਰਿਆ ਆ। ਤੇ ਉਹ ਆ ਗਈਆਂ, ਉਹ ਧੀਆਂ ਜਿਹੜੀਆਂ ਕੁੜੀਆਂ ਸੀ ਉਹ ਘਰ ਨੂੰ ਗਈਆਂ ਤੇ ਉਹਨਾਂ ਦਾ ਬਾਪ ਜਿਹੜਾ ਸੀਗਾ ਉਹਨਾਂ ਨੂੰ ਮੁੜ ਕੇ ਜਿਹਲੇ ਗਿਆ ਘਰ ਨੂੰ ਨਾ, ਤੇ ਉਹ ਜਿਸ ਗਲੀ ਉਹ ਨਿਕਲਦੇ ਆਉਂਦੇ ਜਾਂਦੇ ਸੀ ਨਾ, ਤੇ ਉਹ ਗਲੀ ਦੇ ਵਿੱਚ ਉਹ ਮੇਰਾ ਚਾਚੇ ਨੂੰ ਉਹਨਾਂ ਨੇ ਕਤਲ ਕਰ ਦਿੱਤਾ। ਧੀਆਂ ਨੂੰ ਤੇ ਉਹਦੀਆਂ ਧੀਆਂ ਨੂੰ ਵੀ ਤੇ ਉਹਨੂੰ ਵੀ ਧੀਆਂ ਨੂੰ ਵੀ, ਤਿੰਨਾਂ ਨੂੰ, ਉਹਨੂੰ ਵੀ। ਬਾਬਾ ਤੁਹਾਡਾ ਦੂਰੀ ਜਗ੍ਹਾ ਤੇ ਦੱਸਦੇ ਜਿੱਥੇ ਘੋੜੀ ਤੇ ਉਹ ਨਮਾਜ਼ ਪੜ੍ਹਨ ਲੱਗਾ ਤੁਹਾਨੂੰ ਉੱਥੇ ਕੀਤਾ ਸ਼ਹੀਦ ਹੈ? ਹਾਂਜੀ। ਉਹਨਾਂ ਨੂੰ ਕਤਲ ਕਰ ਦਿੱਤਾ ਤਿੰਨਾਂ ਜਾਣਿਆਂ ਨੂੰ। ਖੁਦ ਫਨਾਨ ਦਫਨਾਉਣ ਦਾ ਤਾਂ ਨਹੀਂ ਬਣਿਆ। ਇੱਕ ਚਾਚੇ ਦੀ ਇੱਕ ਧੀ ਨੂੰ ਕਤਲ ਕਰ ਦਿੱਤਾ ਤੇ ਉਹਦੀਆਂ ਉਹ ਚਾਚੇ ਦੀਆਂ ਦੋ ਧੀਆਂ ਸੀਗੀਆਂ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਤੇ ਉਹਨੂੰ ਵੀ ਕਤਲ ਕਰ ਦਿੱਤਾ। ਘੇਰੇ ਦੇ ਵੀ ਜੀ ਆ ਗਿਆ ਤੇ ਕਤਲ ਕਰ ਦਿੱਤਾ। ਬਹੁਤ ਜ਼ੁਲਮ ਹੋ ਗਿਆ।